इस बार साडे नाल हन सरी बोर्ड ऑफ स्कूल एजुकेशन दे मिस्टर ए ਚੱਠਾ जी ਹਨ ट्रस्टी। ਇਹਨਾਂ ਨੂੰ ਅਸੀਂ ਪੁੱਛਣਾ ਚਾਹਾਂਗਾ ਕਿ ਇੱਦਾਂ ਦੀਆਂ ਜੋ ਰੈਲੀਆਂ ਹੁੰਦੀਆਂ ਹਨ ਜਿਹੜੀਆਂ ਕਿ ਮਨੁੱਖਤਾਵਾਦੀ ਦੇ ਹੱਕ 'ਚ ਹਨ ਅਤੇ ਜ਼ੁਲਮ ਦੇ ਅਤੇ ਆਤੰਕ ਦੇ ਖਿਲਾਫ ਹਨ, ਇੱਦਾਂ ਦੀਆਂ ਰੈਲੀਆਂ ਦੀ ਕਿੰਨੀ ਕੁ ਸਾਰਥਕਤਾ ਹੈ ਇਹਨਾਂ ਨੂੰ ਠੱਲ ਪਾਉਣ ਲਈ, ਇਹਨਾਂ ਜੋ ਅਮਰੀਕੀ ਸਾਮਰਾਜ ਕਰ ਰਿਹਾ ਹੈ ਇਜ਼ਰਾਈਲ ਦੇ ਨਾਲ ਦੀ ਹਮਾਇਤ ਨਾਲ। ਅਮਰਤ ਜੀ, ਥੈਂਕ ਯੂ ਵੈਰੀ ਮੱਚ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੋਵੇ ਇੱਥੇ ਐਕਸਪ੍ਰੈਸ ਕਰਨ ਦਾ ਮੈਸੇਜ ਕਿ ਇਹ ਰੈਲੀਆਂ ਜਿਹੜੀਆਂ ਨੇ ਇਹਨਾਂ ਦਾ ਰੋਲ ਅਗਰ ਗਵਰਨਮੈਂਟਸ ਜਿਹੜੀਆਂ ਨੇ ਲੈਂਦੀਆਂ ਨੇ ਕਿਸੇ ਹੱਦ ਤੱਕ ਪੋਜ਼ੀਟਿਵ ਬੜਾ ਰੋਲ ਇਹਨਾਂ ਦਾ ਇਸ ਦੇ ਵਿੱਚ ਕਿਧਰੇ ਵੀ ਜ਼ੁਲਮ ਹੋ ਰਿਹਾ ਹੋਵੇ ਅਤੇ ਇੱਕ ਇਹ ਹੀ ਰੈਲੀਆਂ ਨੇ ਜਿਹੜੀਆਂ ਕਿ ਮੈਸੇਜ ਵਰਲਡ ਵਾਈਡ ਜਿਹੜਾ ਚਲਾ ਜਾਂਦਾ ਹੈ ਕਿ ਬਈ ਇਹ ਗਲਤ ਹੋ ਰਿਹਾ ਵੇ ਔਰ ਸਾਡੇ ਜਿਹੜੇ ਵਿਊਜ਼ ਨੇ ਉਹ ਅਸੀਂ ਆਪਣੇ ਵਿਊਜ਼ ਮੀਡੀਆ ਦੇ ਥਰੂ ਔਰ ਰੈਲੀਆਂ ਦੇ ਥਰੂ ਆਪਣੇ ਐਕਸਪ੍ਰੈਸ ਕਰ ਸਕਦੇ ਹਾਂ। ਮੈਸੇਜ ਜਿਹੜੇ ਨੇ ਗਵਰਨਮੈਂਟਸ ਤੱਕ ਔਰ ਅਰਾਊਂਡ ਦੀ ਗਲੋਬ ਅਸੀਂ ਇਹ ਮੈਸੇਜ ਜਿਹੜੇ ਨੇ ਪਹੁੰਚਾ ਸਕਦੇ ਹਾਂ। ਇਹ ਰੈਲੀਆਂ ਬਹੁਤ ਇੰਪੋਰਟੈਂਟ ਨੇ ਔਰ ਸਪੈਸ਼ਲੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਮਰੀਕਾ ਜਾਂ ਦੂਸਰੀ ਉਹਨਾਂ 'ਤੇ ਕੁਛ ਅਸਰ ਇਹਨਾਂ ਹੋਏਗਾ। ਰੈਲੀਆਂ ਪਹਿਲੇ ਵੀ ਹੁੰਦੀਆਂ ਰਹੀਆਂ ਨੇ ਲੇਕਿਨ ਇਨਵੇਜਨ ਜਿਹੜੀ ਸੀ ਈਵਨ ਇਰਾਕ ਅਫਗਾਨਿਸਤਾਨ ਜਾਂ ਉਹਨਾਂ 'ਤੇ ਹੋਈ ਹੈ, ਉਸ ਦਾ ਕਿੰਨਾ ਅਸਰ ਹੋਏਗਾ ਰੈਲੀਜ਼ ਦਾ ਜਿਹੜਾ ਕਿ ਫਲਸਤੀਨ ਵਿੱਚ ਹੋ ਰਿਹਾ ਵੇ ਇਹ ਕੁਛ ਕਿਹਾ ਨਹੀਂ ਜਾ ਸਕਦਾ। ਲੇਕਿਨ ਜਿਸ ਤਰ੍ਹਾਂ ਕਿ ਸਾਡੇ ਆਪਣੇ ਅੰਦਰ ਦੀ ਆਵਾਜ਼ ਜਿਹੜੀ ਹੈ ਉਹ ਜ਼ਰੂਰ ਅਸੀਂ ਜਿਹੜੀ ਕਿ ਪਹੁੰਚਾ ਰਹੇ ਹਾਂ ਜਾਂ ਰੈਲੀਆਂ ਜਿਹੜੀਆਂ ਨੇ ਉਹਨਾਂ ਦਾ ਮਕਸਦ ਹੈ ਕਿ ਆਵਾਮ ਪਬਲਿਕ ਕੀ ਚਾਹੁੰਦੀ ਹੈ ਕਿ ਪੀਸ ਸੁਚੇਤ ਸ਼ਾਂਤੀ ਲਈ ਉਹਨਾਂ ਨੂੰ ਲੋਕ ਪੱਖੀ ਰਾਏ ਆਪਣੇ ਹੱਕ 'ਚ ਕਰਨ ਲਈ। ਅੱਛਾ, ਜਿਹੜਾ ਆਪਣੇ ਇਜ਼ਰਾਈਲ ਨੇ ਗਾਜ਼ਾ ਪੱਟੀ ਨੂੰ ਹੀ ਕਿਉਂ ਚੁਣਿਆ ਬਿਮਾਰਮੈਂਟ ਲਈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹੋਰ ਇਲਾਕਾ ਸਾਰੇ ਫਲਸਤੀਨ ਵਿੱਚ ਕਿਉਂ ਇਕੱਲਾ ਗਾਜ਼ਾ ਨੂੰ ਕਿਉਂ ਚੁਣਿਆ ਉਹਨਾਂ ਨੇ? ਗਾਜ਼ਾ ਇੱਕ ਤਾਂ ਕਿ 1965 ਤੋਂ 1967 ਤੋਂ ਲੈ ਕੇ ਤੇ ਉਹ ਇੱਕ ਫਲਸਤੀਨ ਨੇ ਆਕੂਪਾਈ ਕੀਤਾ ਹੈ ਉਸਦੇ ਸੌਰੀ ਇਹਨਾਂ ਇਜ਼ਰਾਈਲ ਦੇ ਅੰਡਰ ਹੈ ਉਹਨਾਂ ਆਕੂਪਾਈਡ ਕੀਤਾ ਹੈ ਔਰ ਮੋਸਟਲੀ ਉਹ ਸਮਝਦੇ ਨੇ ਕਿ ਹਮਾਸ ਲੀਡਰ ਜਿਹੜੇ ਨੇ ਉਹ ਉਸ ਏਰੀਏ 'ਚ ਹੀ ਰਹਿੰਦੇ ਵੀ ਨੇ ਅਤੇ ਉਹਨਾਂ ਔਰ ਇਹ ਬਾਰਡਰ ਵੀ ਇਹ ਜ਼ਾਹਰ ਨਜ਼ਦੀਕ ਉੱਥੇ ਲੱਗਦਾ ਉਹ ਇਸ ਵਾਸਤੇ ਉਹਨਾਂ ਗਾਜ਼ਾ 'ਤੇ ਅਟੈਕ ਕੀਤਾ ਕਿ ਜਿਹੜੇ ਕਿ ਜਿਹੜਾ ਗਾਜ਼ਾ ਪੱਟੀ ਹੈ ਨਾ ਇੱਥੋਂ ਆਪਣੇ ਆਪ ਨੂੰ ਕਹਿੰਦੇ ਤਾਂ ਹੈ ਨਹੀਂ ਸਾਨੂੰ ਖਤਰਾ ਹੈ ਲੇਕਿਨ ਕਿਸ ਹੱਦ ਤੱਕ ਖਤਰਾ ਵੇ ਇਹ ਤਾਂ ਕੁਛ ਕਿਹਾ ਨਹੀਂ ਜਾ ਸਕਦਾ ਕਿ ਉਹਨਾਂ ਨੂੰ ਉੱਥੋਂ ਗਾਜ਼ਾ ਤੋਂ ਹੀ ਕੋਈ ਖਤਰਾ ਵੇ ਜਾਂ ਉੱਥੇ ਉਹਨਾਂ ਕਿਉਂ ਅਟੈਕ ਕੀਤਾ ਵੇ। ਅਟੈਕ ਬੇਸਿਕਲੀ ਹੈ ਹੀ ਗਲਤ ਕਿ ਬੇਸਲੈਸ ਅਟੈਕ ਜਿਹੜਾ ਇਹਨਾਂ ਕੀਤਾ ਵੇ ਜਿਹਦਾ ਕਿ ਕੋਈ ਔਰ ਵਾਰ ਕ੍ਰਾਈਮ ਜਿਸ ਤੋਂ ਅੱਗੇ ਹੁਣ ਉਹ ਜਾ ਰਹੇ ਨੇ ਇਨੋਸੈਂਟ ਬੱਚੇ ਮਾਰ ਰਹੇ ਨੇ ਔਰ ਸਿਵਲੀਅਨ ਜਿਹੜੇ ਮਾਰ ਰਹੇ ਨੇ ਇਹ ਇੱਕ ਅਨਜਸਟੀਫਾਈਬਲ ਵਾਰ ਕ੍ਰਾਈਮ ਹੈ ਜਿਹੜਾ ਤੁਸੀਂ ਕੀ ਮਹਿਸੂਸ ਕਰਦੇ ਆ ਕਿ ਜਿਹੜਾ ਕਿ ਨਿਊ ਪ੍ਰੈਜ਼ੀਡੈਂਟ ਆ ਜਿਹੜਾ ਆਪਾਂ ਕਹਿੰਦੇ ਕਿ ਬਹੁਤ ਵੱਡੀ ਤਬਦੀਲੀ ਆਈ ਆ ਵਿਸ਼ਵ ਪੱਧਰ ਵਿੱਚ ਕਿ ਇੱਕ ਕਾਲੇ ਰੰਗ ਦਾ ਰਾਸ਼ਟਰਪਤੀ ਬਣਿਆ ਹੈ ਉਹਦੀਆਂ ਤੇ ਬੁਸ਼ ਜੋ ਕਿ ਮੰਨਿਆ ਜਾਂਦਾ ਹੈ ਕਿ ਇੱਕ ਤਾਨਾਸ਼ਾਹ ਦੇ ਤੌਰ 'ਤੇ ਵਿਚਰ ਰਿਹਾ ਸਾਰੇ ਸੰਸਾਰ ਵਿੱਚ, ਉਹਦੀਆਂ ਨੀਤੀਆਂ ਵਿੱਚ ਕੀ ਫਰਕ ਤੁਸੀਂ ਮਹਿਸੂਸ ਕਰਦੇ ਆ, ਆਸ ਕਰਦੇ ਆ ਵੀ ਹੋਣਗੀਆਂ ਤਬਦੀਲੀਆਂ? ਦੇਖੋ ਤਬਦੀਲੀਆਂ ਤਾਂ ਲਾਜ਼ਮੀ ਹੁੰਦੀਆਂ ਨੇ, ਕੋਈ ਵੀ ਲੀਡਰਸ਼ਿਪ ਜਦੋਂ ਚੇਂਜ ਹੁੰਦੀ ਹੈ ਉਹਦੇ ਵਿੱਚ ਤਬਦੀਲੀਆਂ ਤਾਂ ਆਉਂਦੀਆਂ ਹੀ ਨੇ। ਕੁਛ ਪੋਜ਼ੀਟਿਵ ਤਬਦੀਲੀਆਂ ਹੁੰਦੀਆਂ ਨੇ, ਕੁਛ ਨੈਗੇਟਿਵ ਹੁੰਦੀਆਂ ਨੇ। ਜਿਹੜੀ ਨੈਗੇਟਿਵਿਟੀ ਸੀ ਬਹੁਤ ਜ਼ਿਆਦਾ ਪਿਛਲੇ 6-7 ਸਾਲ ਵਿੱਚ ਅਮਰੀਕਾ ਨੇ ਮਿਡਲ ਈਸਟ ਦੇ ਵਿੱਚ ਜਾ ਕੇ ਹਰ ਜਗ੍ਹਾ 'ਤੇ ਜੰਗਾਂ ਸ਼ੁਰੂ ਕੀਤੀਆਂ ਸਨ। ਉਹ ਅਮਰੀਕਾ ਦਾ ਕੁਛ ਜ਼ਿਆਦਾ ਇਮੇਜ ਠੀਕ ਨਹੀਂ ਸੀ ਲੱਗਾ ਲੇਕਿਨ ਮੈਂ ਸਮਝਣਾ ਕਿ ਜਿਹੜੇ ਬਰਾਕ ਓਬਾਮਾ ਜਿਹੜੇ ਨਵੇਂ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ ਉਹ ਇਹਨਾਂ ਚੀਜ਼ਾਂ ਚੇਂਜ ਲਿਆਉਣਗੇ ਔਰ ਵੈਸਟਰਨ ਦਾ ਇਮੇਜ ਬਿਹਤਰ ਬਣਾਉਣ ਵਾਸਤੇ ਉਹ ਕੋਸ਼ਿਸ਼ ਕਰਨਗੇ। ਉਹ ਕਿਸ ਤਰੀਕੇ ਨਾਲ ਚੇਂਜਸ ਲਿਆਉਂਦੇ ਨੇ ਔਰ ਇਹਨਾਂ ਨੂੰ ਜਿਹੜੀ ਵਾਰ ਸ਼ੁਰੂ ਹੋਈਆਂ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਉਹ ਹੈਂਡਲ ਕਰਦੇ ਨੇ, ਖ਼ਤਮ ਕਰਦੇ ਨੇ ਅਤੇ ਵੈਸਟਰਨ ਦਾ ਬੜਾ ਅੱਛਾ ਇਮੇਜ ਕ੍ਰੀਏਟ ਕਰਨਗੇ। ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਉਹਨਾਂ ਦੀ ਆਪਣੀ ਕੋਸ਼ਿਸ਼ ਹੋਏਗੀ ਜ਼ਰੂਰ ਔਰ ਜਿੰਨੀ ਨੈਗੇਟਿਵਿਟੀ ਪਹਿਲਾਂ ਉਸ ਤੋਂ ਹਟ ਕੇ ਪੋਜ਼ੀਟਿਵ ਚੇਂਜਸ ਦੀ ਅਸੀਂ ਐਕਸਪੈਕਟੇਸ਼ਨ ਜਿਹੜੀਆਂ ਨੇ ਉਹ ਜ਼ਿਆਦਾ ਰੱਖਦੇ ਹਾਂ। ਚੱਠਾ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ ਮਹਿਕ ਪੰਜਾਬ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਹੀ ਧੰਨਵਾਦ। ਥੈਂਕ ਯੂ ਵੈਰੀ ਮਚ। ਇਜ਼ਰਾਈਲ ਵੱਲੋਂ ਜੋ ਫਲਸਤੀਨ ਦੇ ਖਿਲਾਫ कार्रवाई चल रही है
ਜਾਂ ਦੂਜੇ ਸ਼ਬਦਾਂ 'ਚ ਆਪਾਂ ਇਹ ਕਹਿ ਸਕਦੇ ਕਿ ਸ਼ਰੇਆਮ ਕਤਲੇਆਮ ਹੋ ਰਿਹਾ ਹੈ, ਉਸ ਰੈਲੀ ਵਿੱਚ ਸਾਡੇ ਨਾਲ ਇਸ ਵੇਲੇ ਸ਼ਾਮਲ ਹਨ ਕੈਨੇਡੀਅਨ ਕਮਿਊਨਿਸਟ ਪਾਰਟੀ ਮਾਰਕਸਿਸਟ ਲੈਨਿਸਟ ਦੇ BC ਇਕਾਈ ਦੇ ਜਨਰਲ ਸੈਕਟਰੀ ਤੇ ਨਾਲ ਹੀ ਪੀਪਲਸ ਫਰੰਟ ਦੇ ਬੁਲਾਰੇ ਤੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਇਹ ਚਾਰਲਸ ਜਿਹਨਾਂ ਦੀ ਮੈਂ ਗੱਲ ਕਰ ਰਿਹਾ ਹਾਂ ਕਿ ਜੋ ਕੈਨੇਡਾ ਵਿੱਚ ਵੇਕ ਅਪ ਵਿਦ ਕੋਪ ਰੇਡੀਓ ਚੱਲਦਾ ਹੈ ਉਹਦੇ ਇਹ ਹੋਸਟ ਵੀ ਹਨ ਤੇ ਮੈਂ ਇਹਨਾਂ ਨੂੰ ਸਵਾਲ ਪੁੱਛਣਾ ਚਾਹਾਂਗਾ ਕਿ ਤੁਸੀਂ ਸੋ ਸਰ ਵੈਲਕਮ ਇਨ ਆਵਰ ਪ੍ਰੋਗਰਾਮ ਮਹਿਕ ਪੰਜਾਬ ਦੀ ਜਸਟ ਆਈ ਵਾਂਟ ਟੂ ਆਸਕ ਯੂ that these kind of rallies how they affect to prevent the bombardment by Israel in the help of American imperialism. Well, the main thing that these rallies do is that they mobilize public opinion in Canada because we have the most important task we have to help the people in Gaza is to elect an anti-war government here in Canada. So how do we elect an anti-war government? Only if the people are actively involved in politics, they're actively organizing, they're actively speaking out. And you saw these wonderful children that were here today that were speaking out against the war and so on. And these are the youth who will carry forward this struggle to get an anti-war government. We cannot help and if the people are out of the parliament. If, as long as the Stephen Harpers and this other man from the Liberal Party, Michael Ignatieff, these people who are hardened Zionists and they're hardened supporters. I mean, don't forget Ignatieff wanted to have the war in Iraq too. He was supporting the war in Iraq. So these people are war government people and we need an anti-war government. So this rally is part of the work to establish an anti-war government in Canada. So Charles, what do you think, as you know, is a big change in the world. Mr. Obama has become president of America. So what do you think this new policies about these kind of happening in the world? I mean the different policy about the innocent countries, peoples. What do you think? Well, the people of the United States of America certainly voted for change. Now the question is, will Obama deliver that change? The problem is that, like Canada, the people in the United States of America do not have a mechanism to express their desires, their wishes. They're dominated by a party system that's run by millions and millions of dollars. Obama was financed by the big millionaires in the United States as well as the ordinary and the poor people. So I'm afraid that the people are in for a very big disappointment because already Obama has appointed Hillary Clinton as a Secretary of State, and Hillary Clinton, just on this issue, say, of the bombing of Gaza, has taken a very, very hardened position that there should be no negotiations with Gaza, with the Hamas in Gaza. Now, Hamas is a democratically elected spokesperson. It's the elected parliament in not only in Gaza but in West Bank. So to take such a stand indicates to me that there will be no change. So Charles, as we talking about innocent killings, right? So can you tell me honestly, the terrorist of the Palestine, what they're doing in Israel, if they kill any officer, it's we can say it's okay. But when they killing kids of any police officer, military office, what do you say? Well, you see, you have to understand the context of the culture of resistance in Palestine. The Palestinian people are a captive people. They're occupied people. International law says that an occupied people may resist with armed force. Now, you know very well that the rockets that the resistance has fired at Israel are rather ineffective, they're rather amateurish, and they have no guidance system and so on and so forth. It's impossible to guide them. They are, by firing these rockets, they are showing their resistance to their captivity. It's a large open prison, 1.5 million people imprisoned in Gaza. Oh. And so we have to support their right to resist. Okay, thank you, Charles, Okay. so much. We are thanking you by the behalf of the program Mehak Punjab Ji. My honor, and thank you very much for Thank you, inviting me. sir. Bye-bye.